ਅੱਗੇ ਚਿਰਾਪੂੰਜੀ ਵਾਲਿਆਂ ਦੀ ਜੇ ਗੱਲ ਕਰੀਏ, ਉਹ ਵੀ ਪਿਆਸੇ ਮਰਨ ਲੱਗੇ। ਚਿਰਾਪੂੰਜੀ ਬਿਲਕੁਲ ਭੈਣ ਜੀ, ਅਸੀਂ ਜਦੋਂ ਛੋਟੇ ਹੁੰਦੇ ਸਿਲੇਬਸ ਪੜ੍ਹਦੇ ਸੀ ਜਾਂ ਅੱਜ ਵੀ ਨਿਆਣੇ ਪੜ੍ਹਦੇ ਹੋਣਗੇ ਕਿ ਦੁਨੀਆ ਭਰ 'ਚ ਸਭ ਤੋਂ ਵੱਧ ਮੀਂਹ ਕਿੱਥੇ ਪੈਂਦਾ, ਕਹਿੰਦੇ ਜੀ ਚਿਰਾਪੂੰਜੀ ਪੈਂਦਾ। 365 ਦਿਨ ਨੇ ਸਾਲ 'ਚ, ਕਹਿੰਦੇ 366 ਦਿਨ ਮੀਂਹ ਪੈਂਦਾ ਰਹਿੰਦਾ, ਨਿੱਤ ਦਿਨ ਮੀਂਹ ਪੈਂਦਾ। ਜਿਸ ਧਰਤੀ ਦੇ ਉੱਤੇ ਦੁਨੀਆ ਦਾ ਸਭ ਤੋਂ ਵੱਧ ਮੀਂਹ ਵਰਦਾ ਹੋਵੇ, ਉਹ ਥਾਂ ਵੀ ਪੀਣ ਵਾਲੇ ਪਾਣੀ ਤੋਂ ਪਿਆਸੀ ਹੋਵੇ, ਤਾਂ ਇਹਦੇ ਲਈ ਫਿਰ ਪੰਜਾਬ ਹਰਿਆਣੇ ਵਾਲਿਓ, ਉੱਤਰੀ ਭਾਰਤ ਵਾਲਿਓ, ਤੁਸੀਂ ਵੀ ਸੋਚੋ, ਇਹ ਤੋਂ ਵੱਧ ਫਿਕਰਮੰਦੀ ਵਾਲੀ ਸਥਿਤੀ ਨਹੀਂ ਹੋ ਸਕਦੀ। ਇਹ ਤਾਜ਼ਾ ਰਿਪੋਰਟ ਹੈ। ਬਕਾਇਦਾ ਤੌਰ ਤੇ ਚਿਰਾਪੂੰਜੀ ਦੀ ਜੇਕਰ ਮੈਂ ਗੱਲ ਕਰਾਂ ਤਾਂ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਮੀਂਹ ਵਰਨ ਦਾ ਰਿਕਾਰਡ 11,430 mm ਮੀਂਹ ਦਾ ਰਿਕਾਰਡ ਚਿਰਾਪੂੰਜੀ ਦੇ ਹਿੱਸੇ ਆਉਂਦਾ। ਤੇ ਜਦੋਂ ਵੀ ਮੀਂਹ ਦੀ ਗੱਲ ਆਉਂਦੀ ਹੈ ਤਾਂ ਮਤਲਬ ਆਪਾਂ ਸਿਲੇਬਸ ਦੇ ਵੱਲ ਨੂੰ ਪਤਾ ਲੱਗਦਾ ਕਿ ਹਾਂ ਦੁਨੀਆ ਦਾ ਹਾਂ ਮੀਂਹ ਕਿੱਥੇ ਪੈਂਦਾ ਜੀ, ਚਿਰਾਪੂੰਜੀ। ਤੇ ਅੱਜ ਉੱਥੇ ਹਾਲਤ ਇਹ ਹੈ, ਉੱਥੇ ਦੇ ਕਿਸੇ ਵਿਅਕਤੀ ਨੂੰ ਪੁੱਛ ਕੇ ਦੇਖੋ, ਕਹਿੰਦੇ ਜੀ ਸਾਡੇ ਕੋਲ ਪੀਣ ਵਾਲਾ ਪਾਣੀ ਨਹੀਂ ਗਾ। ਸਰਕਾਰੀ ਪਾਣੀ, ਸਰਕਾਰੀ ਟੂਟੀ ਵਾਲਾ ਪਾਣੀ ਹਫ਼ਤੇ 'ਚ ਇੱਕ ਦਿਨ ਆਉਂਦਾ, ਔਰ ਉਹ ਵੀ ਕਹਿੰਦੇ ਚੱਜ ਨਾਲ ਨਹੀਂ ਆਉਂਦਾ। ਤੇ ਉੱਥੇ ਮੀਂਹ ਵਾਲੇ ਪਾਣੀ ਨੂੰ ਕਹਿੰਦੇ ਸਹੇਜ ਕੇ ਸਾਂਭਣ ਲਈ, ਕਿਉਂਕਿ ਪਹਾੜ ਇਹੋ ਜਿਹੇ ਨੇ, ਉਹ ਬਹਿ ਜਾਂਦਾ ਜੀ, ਉਹ ਸਾਂਭਿਆ ਨਹੀਂ ਜਾ ਸਕਦਾ। ਤੇ ਉਸ ਨੂੰ ਪੀਣ ਯੋਗ ਬਣਾਉਣ ਦੇ ਲਈ ਕਹਿੰਦੇ ਜੀ ਕੋਈ ਉਹ ਨਹੀਂ ਹੈਗਾ। ਤੇ ਨਤੀਜਾ ਕਹਿੰਦੇ 7-7 ਕਿਲੋਮੀਟਰ, 10-10 ਕਿਲੋਮੀਟਰ ਪਹਾੜੀ ਖੇਤਰ 'ਚ 1 ਕਿਲੋਮੀਟਰ ਇੱਕ ਇਹੋ ਜਿਹਾ ਹੁੰਦਾ, ਅੰਦਾਜ਼ਾ ਲਾ ਲਓ। ਤੇ 7-8 ਕਿਲੋਮੀਟਰ ਦੂਰ ਤੋਂ ਜੇਕਰ ਕੋਈ ਇੱਕ ਘੜਾ, ਇੱਕ ਗਾਗਰ ਭਰ ਕੇ ਲਿਆਉਣੀ ਪੈਂਦੀ ਹੈ, ਤਾਂ ਉਹ ਇੱਕ ਨਵੀਂ ਜੱਦੋਜਹਿਦ ਹੈ। ਤੇ ਇੱਧਰ ਕਹਿੰਦੇ ਜੀ ਟੈਂਕਰ ਹੋਰਲੇ ਖੇਤਰਾਂ ਤੋਂ ਪੀਣਯੋਗ ਪਾਣੀ ਵਾਲੇ ਟੈਂਕਰ ਨੇੜੇ ਤੇੜੇ ਆਉਂਦੇ ਨੇ, ਫਿਰ ਉੱਥੋਂ ਪਾਣੀ ਲੈਣ ਜਾਣਾ ਪੈਂਦਾ। ਤੇ ਬਕਾਇਦਾ ਤੌਰ ਤੇ 5 ਲੀਟਰ ਪਾਣੀ 20 ਰੁਪਈਆਂ 'ਚ ਮਿਲਦਾ। ਸੋ ਇਸ ਲਈ ਨਹੀਂ, ਮਾਫ ਕਰਨਾ, 20 ਲੀਟਰ ਪਾਣੀ ਕਹਿੰਦੇ 50 ਰੁਪਈਆਂ ਦਾ ਮਿਲਦਾ। ਸੋ ਇੱਕ ਲਗਭਗ 20 ਲੀਟਰ ਦੀ ਕਬਾਲਟੀ ਆ ਉੱਥੇ, ਜਿਹੜੀ ਉਹ ਫਿਰ ਪੀਣ ਜੋਗੀ ਭਰਵਾ ਕੇ ਲਿਆਉਂਦੇ ਨੇ, ਤੇ ਉਹ ਕਹਿੰਦੇ 50 ਰੁਪਈਆਂ 'ਚ ਪੈਂਦੀ ਆ। ਸੋ ਇਸ ਲਈ ਆਹ ਸਥਿਤੀ ਦੇ ਵਿੱਚੋਂ ਚਿਰਾਪੂੰਜੀ ਵਰਗਾ ਖੇਤਰ ਵੀ ਲੰਘ ਰਿਹਾ, ਜਿੱਥੇ ਦੁਨੀਆ ਭਰ ਦਾ ਸਭ ਤੋਂ ਵੱਧ ਮੀਂਹ ਵਰਦਾ। ਤੇ ਇੱਧਰ ਅਸੀਂ ਧਰਤੀ ਹੇਠਲਾ ਪਾਣੀ ਕੱਢ ਲਿਆ। 80% ਸਾਡਾ ਪੰਜਾਬ ਧਰਤੀ ਵਾਲੇ ਹੇਠਲੇ ਪਾਣੀ ਕਰਨ ਡਾਰਕ ਜ਼ੋਨ ਚਲਾ ਗਿਆ, ਬਲੈਕ ਜ਼ੋਨ ਚਲਾ ਗਿਆ। ਸਾਡਾ ਧਰਤੀ ਵਾਲਾ ਪਾਣੀ ਮੁੱਕਦਾ ਜਾ ਰਿਹਾ, ਜਿਹੜਾ ਬਚਿਆ ਉਹ 'ਚ ਅਸੀਂ ਜ਼ਹਿਰਾਂ, ਜੀਰਾ ਸ਼ਰਾਬ ਫੈਕਟਰੀ, ਬੁੱਢਾ ਦਰਿਆ, ਗੰਦਾ ਨਾਲਾ, ਅਸੀਂ ਨਹਿਰੀ ਪਾਣੀ ਵੀ ਆਪਣਾ ਗੰਦਲਾ ਕਰ ਰਹੇ ਹਾਂ, ਦਰਿਆਈ ਪਾਣੀ ਵੀ ਆਪਣਾ ਗੰਦਲਾ ਕਰ ਰਹੇ ਹਾਂ। ਧਰਤੀ ਹੇਠਲਾ ਪਾਣੀ ਅਸੀਂ ਕੱਢ ਮੁਕਾ ਵੀ ਰਹੇ ਹਾਂ, ਤੇ ਉਹਨੂੰ ਜ਼ਹਿਰੀ ਵੀ ਬਣਾਉਂਦੇ ਜਾ ਰਹੇ ਹਾਂ। ਤੇ ਨਤੀਜਾ ਫਿਰ ਆਉਣ ਵਾਲੇ ਸਮੇਂ 'ਚ ਸਾਨੂੰ ਪਾਣੀ ਕਿੱਥੋਂ ਖਰੀਦ ਕੇ ਪੀਣਾ ਪੈਣਾ, ਇਹ ਸੋਚਣਾ ਪੈਣਾ। ਤੇ ਸੋ ਹਜੇ ਇਸ ਲਈ ਕਿਹੜਾ ਅਸੀਂ ਕੁਛ ਇਹ ਵੱਡੀ ਸਥਿਤੀ, ਇਹ ਵੱਡੀ ਬਿਲਕੁਲ, ਇਹ ਮੇਘਾਲਿਆ ਦਾ ਚਿਰਾਪੂੰਜੀ ਜੇਕਰ ਪਿਆਸਾ ਜੀ। ਮਾਰ ਸਕਦਾ, ਜਿੱਥੇ ਸਭ ਤੋਂ ਵੱਧ ਮੀਂਹ ਵਰਦਾ, ਫਿਰ ਅਸੀਂ ਕਿਹੜੇ ਮਤਲਬ ਬਾਗ ਦੀ ਮੂਲੀਆਂ। ਸੋ ਇਸ ਲਈ ਪੰਜਾਬ ਨੂੰ, ਉੱਤਰੀ ਭਾਰਤ ਨੂੰ, ਇਸ ਵਾਸੀਆਂ ਨੂੰ ਸੋਚਣਾ ਚਾਹੀਦਾ। ਐਂ ਕਹਿ ਕੇ ਇਕੱਲੇ ਕਿਸਾਨ ਪਾਣੀ ਨਿਬੇੜਦੇ, ਉਹ ਤਾਂ ਫਿਰ ਕੁਝ ਪੈਦਾ ਕਰਦੇ ਆ। ਜਿਹੜੀਆਂ ਫੈਕਟਰੀਆਂ ਕਮਾਈ ਦੇ ਲਈ, ਜੀ। ਜਿਹੜੀਆਂ ਪੀਣ ਵਾਲੇ ਪਾਣੀ ਦੇ ਨਾਂ ਦੇ ਉੱਤੇ ਧੰਦੇ, ਇੱਥੇ ਪੰਜਾਬ ਦਾ ਪਾਣੀ ਕੱਢ ਕੇ ਪੰਜਾਬ ਨੂੰ ਮੁੱਲ ਵੇਚਣ ਵਾਲੀਆਂ ਸੌਫਟ ਡਰਿੰਕ, ਕੋਲਡ ਡਰਿੰਕ, ਜੇ ਉਹ ਅਜਿਹੀਆਂ ਜਿਹੜੀਆਂ ਫੈਕਟਰੀਆਂ ਨੇ, ਉਹ ਜਿੰਨਾ ਪਾਣੀ ਦਾ ਬਰਬਾਦੀ ਕਰਦੀਆਂ ਨੇ, ਗੱਡੀਆਂ ਧੋਣ ਦੇ ਨਾਂ ਦੇ ਉੱਤੇ ਜਿੰਨਾ ਪਾਣੀ ਦੀ ਬਰਬਾਦੀ ਹੁੰਦੀ ਆ, ਉਹਦਾ ਕਦੇ ਜ਼ਿਕਰ ਨਹੀਂ ਹੁੰਦਾ। ਸੋ ਇਸ ਲਈ ਉਹ ਸਾਰੇ ਪਹਿਲੂਆਂ ਨੂੰ, ਮੈਂ ਇੱਕ ਨਹੀਂ, ਸਾਰੇ ਪਹਿਲੂ ਬਚਣੇ ਪੈਣੇ, ਤਾਂ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਪੀਣ ਜੋਗਾ ਪਾਣੀ ਦੇਣ ਦੇ ਸਮਰੱਥ ਹੋਵਾਂਗੇ। ਦੋਏ ਤਰ੍ਹਾਂ ਦਾ ਸਵਾਲ ਹੈ, ਸਾਫ਼ ਪਾਣੀ ਵੀ ਤੇ ਪਾਣੀ ਬਚਾਉਣਾ ਵੀ। ਸੋ ਅਸੀਂ ਦੋਹਾਂ ਮਾਮਲਿਆਂ 'ਚ ਮਤਲਬ ਕਿ ਬਹੁਤ ਦੂਰ ਜਾਂਦੇ ਜਾ ਰਹੇ ਹਾਂ। ਸੋ ਇਸ ਲਈ ਆ ਚਿਰਾਪੂੰਜੀ ਵਾਲੀ ਖਬਰ ਇਸੇ ਲਈ ਅੱਜ ਆਪਾਂ ਚਰਚਾ ਕੀਤੀ ਹੈ ਕਿ ਭਾਈ ਜਿੱਥੇ ਦੁਨੀਆ ਦਾ ਸਭ ਤੋਂ ਵੱਧ ਮੀਂਹ ਵਰਦਾ, ਉੱਥੇ ਦੇ ਲੋਕ ਵੀ 20-20 ਲੀਟਰ ਪਾਣੀ 50-50 ਰੁਪਈਆਂ ਦਾ ਅੱਜ ਦੀ ਤਰੀਕ 'ਚ ਮੁੱਲ ਖਰੀਦਦੇ ਨੇ। ਆਉਣ ਵਾਲਾ ਸਮਾਂ ਉੱਥੇ ਲਈ ਕਿਹੋ ਜਿਹਾ ਹੋਊਗਾ ਤੇ ਸਾਡੇ ਲਈ ਫਿਰ ਕਿਹੋ ਜਿਹਾ ਹੋ ਸਕਦਾ, ਇਹ ਸੋਚ ਲੈਣਾ ਚਾਹੀਦਾ।